ਤੇ ਜਦੋਂ ਘਟਨਾ ਤੁਸੀਂ ਸੁਣੋਗੇ ਤੇ ਤੁਹਾਡੇ ਵੀ ਲੂ ਕੰਡੇ ਜਿਹੜੇ ਆ ਉਹ ਖੜੇ ਹੋ ਜਾਣਗੇ। ਪਰ ਇਸ ਔਰਤ ਨੂੰ ਜਦੋਂ ਬਾਂਸ ਦੇ ਨਾਲ ਬੰਨ੍ਹ ਕੇ ਲਟਕਾ ਕੇ ਜਦੋਂ ਨਾਲਾ ਪਾਰ ਕਰਾਇਆ ਜਾਣ ਲੱਗਿਆ ਤਾਂ ਉਸ ਤੋਂ ਬਾਅਦ ਉਸ ਨੇ ਉੱਥੇ ਹੀ ਹਸਪਤਾਲ ਜਾਣ ਤੋਂ ਪਹਿਲਾਂ ਹੀ ਬੱਚੇ ਨੂੰ ਜਨਮ ਦੇ ਦਿੱਤਾ। ਔਰਤ ਤੱਕ ਐਂਬੂਲੈਂਸ ਜਿਹੜੀ ਉਹ ਇਸ ਲਈ ਨਹੀਂ ਪਹੁੰਚ ਸਕੀ ਕਿਉਂਕਿ ਉਹਦੇ ਘਰ ਤੱਕ ਜਾਣ ਵਾਲੀ ਸੜਕ ਬੁਰੀ ਤਰ੍ਹਾਂ ਦੇ ਨਾਲ ਖਰਾਬ ਹੋ ਗਈ ਸੀ। ਮੀਂਹ ਕਰਕੇ ਨਾਲਿਆਂ ਦੇ ਵਿੱਚ ਪਾਣੀ ਵੱਧ ਗਿਆ ਸੀਗਾ। ਵਰਲਡ ਦੇ ਵਿੱਚ ਜਿਹੜੇ ਪਹਿਲੇ 10 ਮੁਲਕ ਨੇ ਜਿੱਥੇ ਬਿਹਤਰ ਸਿਹਤ ਸਹੂਲਤਾਂ ਨੇ, ਜਿੱਥੇ ਬਹੁਤ ਵਧੀਆ ਤਰੀਕੇ ਦਾ ਇਲਾਜ ਮਿਲਦਾ, ਉਹਨਾਂ ਦੇ ਵਿੱਚ ਭਾਰਤ ਨਹੀਂ ਹੈ। ਸਤਿ ਸ਼੍ਰੀ ਅਕਾਲ, ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਪ੍ਰੋਗਰਾਮ ਸਪੈਸ਼ਲ ਰਿਪੋਰਟ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਅੱਜ ਦੀ ਇਸ ਰਿਪੋਰਟ ਦੇ ਵਿੱਚ ਗੱਲਬਾਤ ਕਰਾਂਗੇ ਇੱਕ ਅਜਿਹੀ ਘਟਨਾ ਦੇ ਬਾਰੇ ਜਿਸ ਘਟਨਾ ਨੇ ਇਸ ਭਾਰਤ ਦੇਸ਼ ਦੇ ਇਸ ਸਿਸਟਮ ਨੂੰ ਖੰਗਾਲਣ ਦੇ ਲਈ ਜਾਂ ਇਹਦੇ ਤੇ ਚਰਚਾ ਕਰਨ ਦੇ ਲਈ ਮਜਬੂਰ ਕਰ ਦਿੱਤਾ ਹੈ। ਤੇ ਜਦੋਂ ਘਟਨਾ ਤੁਸੀਂ ਸੁਣੋਗੇ ਤੇ ਤੁਹਾਡੇ ਵੀ ਲੂ ਕੰਡੇ ਜਿਹੜੇ ਆ ਉਹ ਖੜੇ ਹੋ ਜਾਣਗੇ। ਅਸਲ ਦੇ ਵਿੱਚ ਮੱਧ ਪ੍ਰਦੇਸ਼ ਦੇ ਵਿੱਚ ਘਟਨਾ ਵਾਪਰੀ ਹੈ। ਮੱਧ ਪ੍ਰਦੇਸ਼ ਦੇ ਵਿੱਚ ਇੱਕ ਗਰਭਵਤੀ ਔਰਤ ਨੂੰ ਜਦੋਂ ਉਹਨੂੰ ਜਣੇਪੇ ਦੀਆਂ ਪੀੜਾਂ ਹੋਈਆਂ ਤਾਂ ਉਹਨੂੰ ਹਸਪਤਾਲ ਲਿਜਾਣ ਦੀ ਕੋਸ਼ਿਸ਼ ਕੀਤੀ ਗਈ। ਹਸਪਤਾਲ ਲਿਜਾਂਦਿਆਂ ਪਤਾ ਲੱਗਿਆ ਕਿ ਜਿਹੜੀ ਐਂਬੂਲੈਂਸ ਆ ਉਹਨਾਂ ਦੇ ਘਰ ਤੱਕ ਨਹੀਂ ਆ ਸਕਣੀ, ਇਸ ਕਰਕੇ ਕੱਚੇ ਰਸਤਿਆਂ ਤੋਂ ਹੁੰਦਿਆਂ ਜਾਂ ਨਾਲੇ ਨੂੰ ਪਾਰ ਕਰਕੇ ਹਸਪਤਾਲ ਜਾਣਾ ਪੈਣਾ ਵਾ। ਤੇ ਪਰ ਮੰਦਭਾਗਾ ਜਿਹੜਾ ਇਸ ਘਟਨਾ ਦੇ ਵਿੱਚ ਰਹੀ ਉਹ ਇਹ ਕਿ ਜਦੋਂ ਇਸ ਔਰਤ ਨੂੰ ਲਿਜਾਇਆ ਗਿਆ ਤਾਂ ਕੋਈ ਵਿਵਸਥਾ ਨਹੀਂ ਸੀ। ਅਖੀਰ ਤੇ ਫੈਸਲਾ ਕੀਤਾ ਗਿਆ ਕਿ ਬਾਂਸ ਦੇ ਇੱਕ ਲੰਬੇ ਡੰਡੇ ਦੇ ਨਾਲ, ਲੰਬੀ ਸੋਟੀ ਡਾਂਗ ਦੇ ਨਾਲ ਬੰਨ੍ਹ ਕੇ ਇਸ ਔਰਤ ਨੂੰ ਨਾਲਾ ਜਿਹੜਾ ਉਹ ਪਾਰ ਕਰਾਇਆ ਜਾਣਾ। ਪਰ ਇਸ ਔਰਤ ਨੂੰ ਜਦੋਂ ਬਾਂਸ ਦੇ ਨਾਲ ਬੰਨ੍ਹ ਕੇ ਲਟਕਾ ਕੇ ਜਦੋਂ ਨਾਲਾ ਪਾਰ ਕਰਾਇਆ ਜਾਣ ਲੱਗਿਆ ਤਾਂ ਉਸ ਤੋਂ ਬਾਅਦ ਉਸ ਨੇ ਉੱਥੇ ਹੀ ਹਸਪਤਾਲ ਜਾਣ ਤੋਂ ਪਹਿਲਾਂ ਹੀ ਬੱਚੇ ਨੂੰ ਜਨਮ ਦੇ ਦਿੱਤਾ। ਘਟਨਾ ਜਿਹੜੀ ਆ ਵਾਪਰੀ ਆ ਉਹ ਬੜਵਾਨੀ ਇੱਕ ਇਲਾਕਾ ਵਾ, ਮੱਧ ਪ੍ਰਦੇਸ਼ ਦੇ ਬੜਵਾਨੀ ਜ਼ਿਲ੍ਹੇ ਦੀ ਹੈ। 27 ਸਾਲਾ ਇੱਕ ਗਰਭਵਤੀ ਔਰਤ ਨੂੰ ਕੱਪੜੇ ਦੇ ਵਿੱਚ ਲਪੇਟ ਕੇ ਨਾਲਾ ਪਾਰ ਕਰਾਇਆ ਜਾ ਰਿਹਾ ਸੀਗਾ। ਇੱਕ ਬਾਂਸ ਦੇ ਸਹਾਰੇ ਨੂੰ ਲਟਕਾਇਆ ਗਿਆ ਸੀ ਤੇ ਕੁਝ ਲੋਕ ਮੋਢਿਆਂ ਤੇ ਇਹਨੂੰ ਚੁੱਕ ਰਹੇ ਸੀਗੇ। ਸੋ ਇਹਨੂੰ ਉਦੋਂ ਦਰਦ ਬਹੁਤ ਜ਼ਿਆਦਾ ਹੋ ਰਿਹਾ ਸੀਗਾ। ਜਣੇਪੇ ਦੀਆਂ ਪੀੜਾਂ ਤੁਹਾਨੂੰ ਪਤਾ ਹੈ ਨਾ ਕਿੰਨੀਆਂ ਦਰਦਨਾਕ ਹੁੰਦੀਆਂ ਨੇ। ਤਾਂ ਔਰਤ ਤੱਕ ਐਂਬੂਲੈਂਸ ਜਿਹੜੀ ਉਹ ਇਸ ਲਈ ਨਹੀਂ ਪਹੁੰਚ ਸਕੀ ਕਿਉਂਕਿ ਉਹਦੇ ਘਰ ਤੱਕ ਜਾਣ ਵਾਲੀ ਸੜਕ ਬੁਰੀ ਤਰ੍ਹਾਂ ਦੇ ਨਾਲ ਖਰਾਬ ਹੋ ਗਈ ਸੀ। ਮੀਂਹ ਕਰਕੇ ਨਾਲਿਆਂ ਦੇ ਵਿੱਚ ਪਾਣੀ ਵੱਧ ਗਿਆ ਸੀਗਾ। ਹਾਲਤ ਇਹ ਹੋਈ ਇਹ ਬਣ ਗਈ ਕਿ ਉਹਨੇ ਰਸਤੇ ਦੇ ਵਿੱਚ ਹੀ ਬੱਚੇ ਨੂੰ ਜਨਮ ਦੇ ਦਿੱਤਾ। ਉਹ ਔਰਤ ਹਸਪਤਾਲ ਨਹੀਂ ਪਹੁੰਚ ਸਕੀ। ਤੁਸੀਂ ਦੇਖੋ ਕਿ ਇੱਕ ਔਰਤ ਨੇ ਬੱਚੇ ਨੂੰ ਜਨਮ ਦੇਣਾ ਵਾ ਤੇ ਉਹਨੂੰ ਜੇਕਰ ਬਾਂਸ ਦੇ ਨਾਲ ਬੰਨ੍ਹ ਕੇ ਬਾਂਸ ਦੇ ਨਾਲ ਲਟਕਾ ਕੇ ਕੁਝ ਬੰਦੇ ਜਿਹੜਾ ਉਹ ਚੱਕ ਕੇ ਲਿਜਾ ਰਹੇ ਆ ਤੇ ਉਹ ਨਾਲਾ ਪਾਰ ਕਰ ਰਹੇ ਆ ਤੇ ਉਸ ਤੋਂ ਬਾਅਦ ਉਹਨੇ ਉੱਥੇ ਹੀ ਬੱਚੇ ਨੂੰ ਜਨਮ ਦੇ ਦਿੱਤਾ ਹੋਊਗਾ ਤਾਂ ਜੇਕਰ ਉੱਥੇ ਮੀਂਹ ਦੇ ਹਾਲਾਤ ਬਣ ਜਾਂਦੇ ਜਾਂ ਉੱਥੇ ਹੋਰ ਜ਼ਿਆਦਾ ਪਾਣੀ ਉਸ ਨਾਲੇ ਦੇ ਵਿੱਚ ਆ ਜਾਂਦਾ ਤਾਂ ਉਸ ਔਰਤ ਦੇ ਨਾਲ ਕੀ ਬੀਤਦੀ। ਸਾਡੇ ਦੇਸ਼ ਦੇ ਵਿੱਚ ਜਿਹੜੀਆਂ ਸਿਹਤ ਸਹੂਲਤਾਂ ਨੇ ਉਹ ਬਹੁਤੇ ਲੋਕਾਂ ਲਈ ਤਾਂ ਸਮੱਸਿਆਵਾਂ ਹੀ ਨੇ, ਸਹੂਲਤ ਨਹੀਂ ਗੀ। ਅੱਜ ਦੀ ਇਸ ਰਿਪੋਰਟ ਦੇ ਵਿੱਚ ਵੱਖ-ਵੱਖ ਰਿਪੋਰਟਾਂ ਦੇ ਜ਼ਰੀਏ ਇਹ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਭਾਰਤ ਦੇ ਵਿੱਚ ਕਿੰਨੇ ਕੁ ਬਸ਼ਿੰਦੇ ਨੇ ਜਿਨ੍ਹਾਂ ਤੱਕ ਜਿਹੜੀ ਸਾਡੀ ਸਿਹਤ ਸਹੂਲਤਾਵਾਂ ਨੇ ਉਹ ਪਹੁੰਚਦੀਆਂ ਨੇ। ਕਿਉਂਕਿ ਇੱਕ ਦਾਅਵੇ ਦੇ ਮੁਤਾਬਕ ਅਸੀਂ ਵਰਲਡ ਦੀ 5ਵੀਂ ਆਰਥਿਕਤਾ ਵਾਂ, ਪਰ ਅਸੀਂ ਸਿਹਤ ਸਹੂਲਤਾਂ ਦੇ ਮਾਮਲੇ ਦੇ ਵਿੱਚ ਸਾਡੇ ਇੱਥੇ ਇਲਾਜ ਕਿਹੋ ਜਿਹਾ ਵਾ, ਸਾਡੇ ਇੱਥੇ ਸਿਹਤ ਸਹੂਲਤਾਂ ਕੀ ਸਾਰੇ ਲੋਕਾਂ ਨੂੰ ਬਰਾਬਰ ਮਿਲਦੀਆਂ ਨੇ, ਕਿ ਸਾਡੇ ਲੋਕ 6ਵੀਂ ਵੱਡੀ ਆਰਥਿਕਤਾ ਦੇ ਨਾਲ ਬਿਹਤਰ ਜ਼ਿੰਦਗੀ ਜਿਉ ਰਹੇ ਨੇ, ਇਹਦਾ ਜ਼ਰੂਰ ਮੁਲਾਂਕਣ ਕਰਨਾ ਜ਼ਰੂਰੀ ਹੈ। ਤੇ ਇੱਥੇ ਇਹ ਗੱਲ ਦੱਸਣੀ ਬਣਦੀ ਹੈ ਕਿ ਵਰਲਡ ਦੇ ਵਿੱਚ ਜਿਹੜੇ ਪਹਿਲੇ 10 ਮੁਲਕ ਨੇ ਜਿੱਥੇ ਬਿਹਤਰ ਸਿਹਤ ਸਹੂਲਤਾਂ ਨੇ, ਜਿੱਥੇ ਬਹੁਤ ਵਧੀਆ ਤਰੀਕੇ ਦਾ ਇਲਾਜ ਮਿਲਦਾ, ਉਹਨਾਂ ਦੇ ਵਿੱਚ ਭਾਰਤ ਨਹੀਂ ਹੈ। ਸੋ ਇਹ ਕਹਿਣਾ ਕਿ ਅਸੀਂ ਦੁਨੀਆ ਦੀ 5ਵੀਂ ਵੱਡੀ ਆਰਥਿਕਤਾ ਬਣ ਗਏ ਹਾਂ, ਦੂਜੇ ਪਾਸੇ ਤੁਹਾਡੇ ਮੁਲਕ ਦੇ ਬਸ਼ਿੰਦੇ ਜਿਨ੍ਹਾਂ ਨੂੰ ਇੰਨੀ ਮੁਹਾਲ ਜ਼ਿੰਦਗੀ ਜਿਉਣੀ ਪਵੇ ਕਿ ਉਹਨਾਂ ਤੱਕ ਐਂਬੂਲੈਂਸ ਨਾ ਪਹੁੰਚ ਸਕੇ, ਉਹਨਾਂ ਦੇ ਘਰਾਂ ਤੱਕ ਸੜਕਾਂ ਨਾ ਪਹੁੰਚ ਸਕਦੀਆਂ ਹੋਣ, ਉਹ ਇੱਕ ਬਿਮਾਰੀ ਦੇ ਇਲਾਜ ਦੇ ਲਈ ਹਸਪਤਾਲ ਨਾ ਪਹੁੰਚ ਸਕਦੇ ਹੋਣ। ਮੱਧ ਪ੍ਰਦੇਸ਼ ਦੀ ਗੱਲ ਜ਼ਰੂਰ ਕਰਾਂਗੇ, ਨਾਲ ਨਾਲ ਭਾਰਤ ਦੇ ਵਿੱਚ ਸਿਹਤ ਸਹੂਲਤਾਂ ਕਿੱਥੇ ਖੜੀਆਂ ਨੇ ਇਹਦੇ ਬਾਰੇ ਇਸ ਰਿਪੋਰਟ ਦੇ ਵਿੱਚ ਚਰਚਾ ਕਰਦੇ ਹਾਂ। ਕੁਛ ਅੰਕੜੇ ਨੇ, ਕੁਛ ਰਿਪੋਰਟਾਂ ਦੇ ਹਵਾਲੇ ਦੇ ਨਾਲ ਆਪਾਂ ਗੱਲਬਾਤ ਕਰਾਂਗੇ। ਜਿਸ ਸੂਬੇ ਦੀ ਆਪਾਂ ਗੱਲ ਕਰਨ ਜਾ ਰਹੇ ਹਾਂ ਉਹ ਅਸਲ ਦੇ ਵਿੱਚ ਅਜਿਹਾ ਸੂਬਾ ਜਿੱਥੇ ਡਬਲ ਇੰਜਨ ਦੀ ਸਰਕਾਰ ਹੈ। ਡਬਲ ਇੰਜਨ ਤੋਂ ਭਾਵ ਕੀ ਇਹ ਪ੍ਰਚਾਰਿਆ ਜਾਂਦਾ ਨਾ ਭਾਜਪਾ ਵੱਲੋਂ, ਸਾਡੇ ਪ੍ਰਧਾਨ ਮੰਤਰੀ ਸਾਹਿਬ ਵੱਲੋਂ, ਕਿ ਜੇਕਰ ਤੁਸੀਂ ਸੂਬੇ ਦੇ ਵਿੱਚ ਵੀ ਕੇਂਦਰ ਦੀ ਸਰਕਾਰ ਜਿਹੜੀ ਕੇਂਦਰ ਵਾਲੀ ਹੈ ਭਾਜਪਾ ਵਾਲੀ ਯਾਨੀ ਕਿ ਬਣਾਓਗੇ ਤਾਂ ਤੁਹਾਨੂੰ ਡਬਲ ਇੰਜਨ ਦੀ ਸਰਕਾਰ ਮਿਲੂਗੀ ਤੇ ਡਬਲ ਇੰਜਨ ਦੀ ਸਰਕਾਰ ਬਹੁਤ ਜ਼ਿਆਦਾ ਵਿਕਾਸ ਕਰੂਗੀ। ਮਣੀਪੁਰ ਦੇ ਵਿੱਚ ਵੀ ਡਬਲ ਇੰਜਨ ਦੀ ਸਰਕਾਰ ਹੈ ਤੇ ਇੱਥੇ ਵੀ ਮੱਧ ਪ੍ਰਦੇਸ਼ ਦੇ ਵਿੱਚ ਵੀ ਡਬਲ ਇੰਜਨ ਦੀ ਸਰਕਾਰ ਹੈ। ਪਿਛਲੇ ਜਦੋਂ ਤੋਂ ਮੋਦੀ ਸਾਹਿਬ ਪ੍ਰਧਾਨ ਮੰਤਰੀ ਬਣੇ ਆ ਉਦੋਂ ਤੋਂ ਮੱਧ ਪ੍ਰਦੇਸ਼ ਦੇ ਵਿੱਚ ਭਾਜਪਾ ਤਾਂ ਸੂਬੇ ਦੀ ਸੱਤਾ ਦੇ ਵਿੱਚ ਬਹੁਤ ਚਿਰ ਤੋਂ ਆ, ਪਰ ਉਦੋਂ ਤੋਂ ਤਾਂ ਲਗਾਤਾਰ ਡਬਲ ਇੰਜਨ ਦੀ ਸਰਕਾਰ ਹੈ। ਅਸਲ ਦੇ ਵਿੱਚ ਹੋਇਆ ਕੀ ਹੈ, ਜਿਹੜੀਆਂ ਰਿਪੋਰਟਾਂ 'ਤੇ ਚਰਚਾ ਹੋਣੀ ਚਾਹੀਦੀ ਹੈ।
ਅਕਤੂਬਰ 6 2021 ਨੂੰ ਇੱਕ ਰਿਪੋਰਟ ਛਪਦੀ ਹੈ ਇੰਡੀਅਨ ਐਕਸਪ੍ਰੈਸ ਦੇ ਵਿੱਚ। ਉਸ ਰਿਪੋਰਟ ਦੇ ਮੁਤਾਬਕ ਸੂਬੇ ਦੀ ਵਸੋਂ ਦਾ 40% ਹਿੱਸਾ ਜ਼ਿਲ੍ਹਾ ਹਸਪਤਾਲਾਂ 'ਤੇ ਨਿਰਭਰ ਹੈ, ਜਿਨ੍ਹਾਂ ਦੇ ਵਿੱਚੋਂ 51 ਦੇ ਵਿੱਚੋਂ ਸਿਰਫ 8 ਦੇ ਵਿੱਚ ਹੀ ਪੂਰੇ ਡਾਕਟਰ ਨੇ। ਇਸ ਰਿਪੋਰਟ ਦੇ ਵਿੱਚ ਹੋਰ ਵੀ ਤੱਥ ਨੇ ਜਿਨ੍ਹਾਂ ਦੇ ਉੱਤੇ ਕਾਫੀ ਡਿਟੇਲ ਦੇ ਨਾਲ ਜ਼ਿਕਰ ਕੀਤਾ ਗਿਆ ਕਿ ਸੂਬੇ ਦੇ ਵਿੱਚ ਸਿਹਤ ਵਿਵਸਥਾ ਕਿਸ ਤਰ੍ਹਾਂ ਦੀ ਹੈ। ਆਪਾਂ ਮੱਧ ਪ੍ਰਦੇਸ਼ ਦੀ ਗੱਲ ਕਰ ਰਹੇ ਹਾਂ। ਕੌਮਾਂਤਰੀ ਸ਼ੋਧ ਪੱਤਰਿਕਾ ਲੈਸੈਂਟ ਦੀ 2015 ਦੇ ਵਿੱਚ ਇੱਕ ਰਿਪੋਰਟ ਆਈ ਸੀਗੀ ਲੈਸੈਂਟ ਦੀ। ਉਹਦੇ ਮੁਤਾਬਕ 5 ਸਾਲ ਤੋਂ ਘੱਟ ਉਮਰ ਦੇ ਸਭ ਤੋਂ ਵੱਧ ਬੱਚਿਆਂ ਦੀ ਮੌਤ ਭਾਰਤ ਦੇ ਵਿੱਚ ਹੋਈ ਹੈ। ਸਾਲ 2000 ਦੇ ਵਿੱਚ ਵੀ ਭਾਰਤ ਦੀ ਜਿਹੜੀ ਮੌਤ ਦਰ ਘਟ ਕੇ ਵੱਧਦੀ ਹੋ ਗਈ ਸੀ, ਪਰ 2015 ਦੇ ਵਿੱਚ ਇਹ ਆંકੜਾ 12 ਲੱਖ ਸੀ। 12 ਲੱਖ ਦੇ ਵਿੱਚੋਂ ਅੱਧੀਆਂ ਮੌਤਾਂ 3 ਸੂਬਿਆਂ ਦੇ ਵਿੱਚ ਹੋਈਆਂ। ਉਹ ਸੂਬੇ ਕਿਹੜੇ ਸੀਗੇ? ਲੈਸੈਂਟ ਦੇ ਵਿੱਚ 2015 ਦੇ ਵਿੱਚ ਰਿਪੋਰਟ ਛਪੀ ਸੀਗੀ। ਜਿਹੜੀ ਪਹਿਲਾਂ ਵਾਲੀ ਰਿਪੋਰਟ ਆ ਉਹ ਇੰਡੀਅਨ ਐਕਸਪ੍ਰੈਸ ਦੇ ਵਿੱਚ ਛਪੀ ਸੀ। ਉੱਤਰ ਪ੍ਰਦੇਸ਼, ਬਿਹਾਰ ਤੇ ਮੱਧ ਪ੍ਰਦੇਸ਼ 2015 ਦੇ ਵਿੱਚ ਪੈਦਾ ਹੋਏ ਹਰ 1000 ਬੱਚਿਆਂ ਦੇ ਲਈ ਮੱਧ ਪ੍ਰਦੇਸ਼ ਦੇ ਵਿੱਚ 62 ਬੱਚਿਆਂ ਦੀ ਮੌਤ ਹੋਈ ਸੀਗੀ। NFS 2015-16 ਦੇ ਮੁਤਾਬਕ ਝਾਰਖੰਡ 'ਚ 24%, ਬਿਹਾਰ ਦੇ ਵਿੱਚ 25%, ਉੜੀਸਾ ਦੇ ਵਿੱਚ 29% ਤੇ ਮੱਧ ਪ੍ਰਦੇਸ਼ ਦੇ ਵਿੱਚ 33% ਜਿਹੜੇ ਨੇ ਘੱਟ ਸਹੂਲਤਾਂ ਵਾਲੇ ਸੂਬਿਆਂ ਦੇ ਵਿੱਚ ਡਾਇਰੀਆ ਤੋਂ ਮਰਨ ਵਾਲੇ ਬੱਚਿਆਂ ਦੀ ਜਿਹੜੀ 5 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੀ ਦਰ ਵੱਧ ਹੈ। ਇਸੇ ਤਰ੍ਹਾਂ ਜੁਲਾਈ 3 2022 ਨੂੰ ETV ਦੇ ਵਿੱਚ ਇੱਕ ਰਿਪੋਰਟ ਛਪਦੀ ਹੈ, ETV ਭਾਰਤ ਦੇ ਵਿੱਚ। ਉਹ ਕਹਿੰਦੇ ਕਿ ਜਿਹੜਾ ਮੱਧ ਪ੍ਰਦੇਸ਼ ਦਾ ਜਿਹੜਾ ਸਿਹਤ ਸਿਸਟਮ ਹੈ ਬੁਰੀ ਤਰ੍ਹਾਂ ਨਾਲ ਚਰਮਰਾ ਗਿਆ ਹੈ। ਉੱਥੇ ਲਿਖਿਆ ਗਿਆ 1 ਪਰ 3400 3400 ਇੱਕ ਪਿੱਛੇ 3400 ਇੱਕ ਡਾਕਟਰ ਪਿੱਛੇ 3400 ਸ਼ਾਰਟੇਜ ਆਫ ਡਾਕਟਰ ਹੈਲਥ ਕੇਅਰ ਇਨ ਮੱਧ ਪ੍ਰਦੇਸ਼। ਮੱਧ ਪ੍ਰਦੇਸ਼ ਦੇ ਵਿੱਚ ਕਿਹਾ ਗਿਆ ਕਿ 3400 ਸਿਟੀਜ਼ਨ ਦੇ ਪਿੱਛੇ ਇੱਕ ਡਾਕਟਰ ਆ। ਤੇ ਉਸ ਤੋਂ ਬਾਅਦ W ਦਾ ਜਿਹੜਾ ਸਟੈਂਡਰਡ ਆ WHO ਦਾ, ਉਹਦਾ ਕਹਿੰਦਾ ਕਿ 1000 ਬੰਦੇ ਪਿੱਛੇ ਇੱਕ ਡਾਕਟਰ ਹੋਣਾ ਚਾਹੀਦਾ। ਇਸ ਰਿਪੋਰਟ ਦੇ ਵਿੱਚ ਇਹ ਗੱਲ ਕਹੀ ਗਈ ਹੈ ਕਿ ਸੂਬੇ ਦੇ ਵਿੱਚ ਆਬਾਦੀ ਦੇ ਲਿਹਾਜ਼ ਦੇ ਨਾਲ 77,000 ਡਾਕਟਰਾਂ ਦੀ ਲੋੜ ਹੈ, ਪਰ ਹੈ ਕਿੰਨੇ ਨੇ? 22,000 ਸਿਰਫ। ਇਸ ਰਿਪੋਰਟ ਦੇ ਵਿੱਚ ਦਿਹਾਤੀ ਹਲਕਿਆਂ ਦੇ ਬਾਰੇ, ਇਲਾਕਿਆਂ ਦੇ ਬਾਰੇ ਚਰਚਾ ਕੀਤੀ ਗਈ ਹੈ ਤੇ ਇਹ ਦੱਸਿਆ ਗਿਆ ਕਿ ਮੱਧ ਪ੍ਰਦੇਸ਼ ਦੇ ਵਿੱਚ ਬਹੁਤ ਸਾਰੇ ਇਲਾਕੇ ਐਸੇ ਨੇ ਜਿੱਥੋਂ ਸਿਹਤ ਸਹੂਲਤਾਂ, ਜਿੱਥੋਂ ਉਹਨਾਂ ਦੇ ਜ਼ਿਲ੍ਹੇ ਹੈੱਡਕੁਆਟਰ ਜਿਵੇਂ 55 ਦਾ ਜ਼ਿਕਰ ਕੀਤਾ ਆਪਾਂ, ਤਾਂ ਉਹ ਬਹੁਤ ਜ਼ਿਆਦਾ ਦੂਰ ਨੇ। ਬਹੁਤ ਜ਼ਿਆਦਾ ਲੋਕ ਉੱਥੇ ਜਾਂਦਿਆਂ ਹੀ ਦਮ ਤੋੜ ਜਾਂਦੇ ਨੇ। ਤੁਹਾਨੂੰ ਦੱਸ ਦਈਏ ਕਿ ਜਿਓਗ੍ਰਾਫੀਕਲੀ, ਭੂਗੋਲਿਕ ਤੌਰ 'ਤੇ ਮੱਧ ਪ੍ਰਦੇਸ਼ ਇੱਕ ਅਜਿਹਾ ਖਿੱਤਾ ਵਾ ਜਿੱਥੇ ਕਈ ਇਲਾਕਿਆਂ ਦੇ ਵਿੱਚ, ਦੂਰ ਦੁਰਾਡੇ ਇਲਾਕਿਆਂ ਦੇ ਵਿੱਚ ਵਸੋਂ ਵਸਦੀ ਲੋਕ ਪਹਾੜਾਂ ਦੇ ਵਿੱਚ, ਸ਼ਹਿਰਾਂ ਤੋਂ ਦੂਰ ਦੂਰ ਰਹਿੰਦੇ ਨੇ ਤੇ ਉਹ ਬਹੁਤ ਘੱਟ ਸ਼ਹਿਰਾਂ ਦੇ ਵਿੱਚ ਉਹਨਾਂ ਲੋਕਾਂ ਦਾ ਆਉਣ ਜਾਣ ਹੁੰਦਾ। ਦੀ ਵੀਕ ਇੱਕ ਜਿਹੜੀ ਮੈਗਜ਼ੀਨ ਕਹਿ ਲਓ ਜਾਂ ਇੱਕ ਰਸਾਲਾ ਵਾ ਦੀ ਵੀਕ, ਉਹਨੇ 30 ਨਵੰਬਰ 2022 ਨੂੰ ਇੱਕ ਰਿਪੋਰਟ ਛਾਪੀ। ਉਹਦਾ ਟਾਈਟਲ ਪਤਾ ਕੀ ਰੱਖਿਆ? ਮੱਧ ਪ੍ਰਦੇਸ਼ ਨਾਓ ਸੈਕਿੰਡ ਮੋਸਟ ਅਨਸੇਫ ਸਟੇਟ ਫॉर ਮਦਰਸ ਐਜ਼ ਮੈਟਰਨਲ ਮੋਰਟੈਲਿਟੀ ਰੇਸ਼ੋ ਸ਼ੂਟਸ ਅਪ। ਇਸ ਰਿਪੋਰਟ ਦੇ ਵਿੱਚ ਇਹ ਗੱਲ ਕਹੀ ਗਈ ਹੈ ਕਿ ਮੱਧ ਪ੍ਰਦੇਸ਼ ਦੂਜਾ ਐਜ਼ ਅ ਅਨਸੇਫ ਸੂਬਾ ਵਾ, ਥਾਂ ਵਾ ਜਿੱਥੇ ਔਰਤਾਂ ਦੀ ਜਣੇਪੇ ਦੇ ਦਰਮਿਆਨ ਉਹਨਾਂ ਨੂੰ ਜ਼ਿਆਦਾ ਦਿੱਕਤਾਂ, ਪਰੇਸ਼ਾਨੀਆਂ, ਸਿਹਤ ਸਹੂਲਤਾਂ ਤੋਂ ਵਾਂਝੇ ਰਹਿਣਾ ਪੈਂਦਾ ਵਾ। ਇਸ ਰਿਪੋਰਟ ਦੇ ਵਿੱਚ ਨਕਾਰਾ ਹੋਈ ਸਿਹਤ ਜਿਹੜੀ ਸੁਰੱਖਿਆ ਵਾ ਉਹਨੂੰ ਵੀ ਬੜੀ ਡਿਟੇਲ ਦੇ ਨਾਲ ਜ਼ਿਕਰ ਕੀਤਾ ਗਿਆ। ਹਾਲਾਂਕਿ ਹੋ ਸਕਦਾ ਮੇਰੇ ਇੰਗਲਿਸ਼ ਪ੍ਰੋਨਾਊਂਸ ਕਰਨ ਦੇ ਵਿੱਚ ਥੋੜੀ ਦਿੱਕਤ ਹੋਵੇ, ਥੋੜੇ ਲਫ਼ਜ਼ ਇੱਧਰ ਉੱਧਰ ਹੋਣ, ਪਰ ਰਿਪੋਰਟ ਇਹ ਗੱਲ ਕਹਿੰਦੀ ਆ ਜਿਹੜੀ ਕਿ ਦੀ ਵੀਕ ਦੇ ਵਿੱਚ ਛਪੀ ਹੈ 30 ਨਵੰਬਰ 2022 ਨੂੰ। ਇਸ ਰਿਪੋਰਟ ਦੇ ਵਿੱਚ ਇਹ ਗੱਲ ਕਹੀ ਗਈ ਹੈ ਕਿ ਮੱਧ ਪ੍ਰਦੇਸ਼ ਇੱਕ ਅਜਿਹੀ ਥਾਂ ਵਾ ਜਿੱਥੇ ਜਦੋਂ ਔਰਤਾਂ ਦਾ ਜਣੇਪਾ ਹੁੰਦਾ ਜਾਂ ਔਰਤਾਂ ਨੂੰ ਪੀੜਾ ਹੁੰਦੀਆਂ ਨੇ ਜਾਂ ਉਹਨਾਂ ਦੀ ਡਿਲੀਵਰੀ ਹੁੰਦੀ ਹੈ ਤਾਂ ਸੈਕਿੰਡ ਮੋਸਟ ਅਨਸੇਫ ਪਲੇਸ ਆ ਉਹ। ਹੁਣ ਆਪਾਂ ਦੇਖਦੇ ਹਾਂ ਕਿ ਜਿਹੜੀ 2021-22 ਦੀ ਪੇਂਡੂ ਸਿਹਤ ਆંકੜਿਆਂ ਦੀ ਸਰਵੇਖਣ ਰਿਪੋਰਟ ਹੈ। ਇਹ ਰਿਪੋਰਟ ਦੱਸਦੀ ਹੈ ਕਿ ਪੇਂਡੂ ਭਾਰਤ ਦੇ ਵਿੱਚ ਸਰਜਨ ਡਾਕਟਰਾਂ ਦੀ 83% ਦੀ ਕਮੀ ਹੈ, ਬੱਚਿਆਂ ਦੇ ਡਾਕਟਰਾਂ ਦੀ 81% ਤੇ ਫਿਜ਼ੀਸ਼ੀਅਨਾਂ ਦੀ 79% ਦੀ ਕਮੀ ਹੈ। ਇਹੀ ਹਾਲ ਔਰਤਾਂ ਦੇ ਰੋਗਾਂ ਦੇ ਸਪੈਸ਼ਲਿਸਟ ਡਾਕਟਰਾਂ ਦਾ, ਜਿਨ੍ਹਾਂ ਦੀ ਘਾਟ ਦਿਹਾਤੀ ਭਾਰਤ ਦੇ ਵਿੱਚ 72% ਦੀ ਹੈ। ਇਹ ਰਿਪੋਰਟ 2021-22 ਦੀ ਹੈ। ਅਸਲ ਦੇ ਵਿੱਚ ਤਾਂ ਪਿੰਡਾਂ ਦੇ ਵਿੱਚ ਖੁੱਲ੍ਹੇ ਪ੍ਰਾਇਮਰੀ ਹੈਲਥ ਸੈਂਟਰਾਂ ਦੇ ਹਾਲਾਤ ਮਾੜੇ ਹੀ ਨੇ, ਜਿੱਥੇ ਡਾਕਟਰੀ ਅਮਲੇ ਤੋਂ ਲੈ ਕੇ ਬੁਨਿਆਦੀ ਸਾਜ਼ੋ ਸਮਾਨ ਵੀ ਇਹਨਾਂ ਕੇਂਦਰਾਂ ਦੇ ਵਿੱਚ ਉਪਲਬਧ ਨਹੀਂ ਹੈ। ਭਾਰਤ ਦੇ ਪੇਂਡੂ ਖੇਤਰਾਂ ਦੇ ਵਿੱਚ 3100 ਮਰੀਜ਼ਾਂ ਪਿੱਛੇ ਇੱਕ ਬੈੱਡ ਆ, ਪਰ WHO ਕੀ ਕਹਿੰਦਾ? 1000 ਪਿੱਛੇ ਇੱਕ ਡਾਕਟਰ ਹੋਣਾ ਚਾਹੀਦਾ। ਕਈ ਰਾਜਾਂ ਦੇ ਵਿੱਚ ਤਾਂ ਇਹ ਅੰਕੜਾ ਹੋਰ ਵੀ ਖਰਾਬ ਹੈ। ਬਿਹਾਰ ਦੇ ਵਿੱਚ 18000 ਪੇਂਡੂਆਂ ਪਿੱਛੇ ਇੱਕ ਬਿਸਤਰਾ, ਇੱਕ ਬੈੱਡ ਆ। ਯੂਪੀ ਦੇ ਵਿੱਚ 3900 ਦੇ ਪਿੱਛੇ ਇੱਕ ਬੈੱਡ ਆ। ਇੱਥੇ ਹੀ ਨਹੀਂ, ਪੇਂਡੂ ਖੇਤਰਾਂ ਦੇ ਵਿੱਚ 26000 ਦੀ ਆਬਾਦੀ ਪਿੱਛੇ ਇੱਕ ਡਾਕਟਰ ਆ, ਜਦਕਿ ਵਿਸ਼ਵ ਸਿਹਤ ਸੰਗਠਨ ਕਹਿੰਦਾ ਕਿ ਹਰ 1000 ਲੋਕਾਂ ਪਿੱਛੇ ਇੱਕ ਡਾਕਟਰ ਹੋਣਾ ਚਾਹੀਦਾ। ਜਦੋਂ ਸਹੂਲਤਾਂ ਐਡੀਆਂ ਘੱਟ ਨੇ ਤਾਂ ਲੋਕ ਕੀ ਕਰਨ? ਹਿੰਦੁਸਤਾਨ ਟਾਈਮਜ਼ ਦੀ ਗੱਲ ਕਰਦੇ ਹਾਂ।
7 ਜਨਵਰੀ 2023 ਨੂੰ ਇੱਕ ਲੇਖ ਛਪਿਆ ਜਿਹਦੇ ਵਿੱਚ ਵੱਡੇ ਦਾਅਵੇ ਕੀਤੇ ਗਏ ਨੇ ਕਿ ਭਾਰਤ ਦੇ ਵਿੱਚ ਸੰਸਾਰ ਪੱਧਰ ਤੇ ਜਨਤਕ ਸਹੂਲਤਾਂ ਦੇ ਵਿੱਚ ਭਾਰਤ ਦੇ ਵਿੱਚ ਕਾਫੀ ਨਿਘਾਰ ਹੈ। ਇਕੱਲੀ ਨਹੀਂ ਬਲਕਿ ਇਹ ਰਿਪੋਰਟ ਵੀ ਇਹ ਗੱਲ ਕਹਿੰਦੀ ਹੈ ਕਿ ਸਾਡੇ ਦੇਸ਼ ਦੇ ਮੰਤਰੀ ਵੀ ਇਹੀ ਗੱਲ ਕਹਿੰਦੇ ਨੇ ਕਿ ਅਸੀਂ ਸਿਹਤ ਸਹੂਲਤਾਂ ਦੇਣ ਦੇ ਵਿੱਚ ਸਭ ਤੋਂ ਅੱਗੇ ਹਾਂ। ਪਰ ਜਦੋਂ ਇਹ ਮੰਤਰੀ ਬਿਮਾਰ ਹੁੰਦੇ ਨੇ ਤਾਂ ਅਸੀਂ ਇਹ ਖਬਰ ਸੁਣਦੇ ਹਾਂ ਕਿ ਫਲਾਣੇ ਮੰਤਰੀ ਨੇ ਫੋਰਟਿਸ ਹਸਪਤਾਲ ਦੇ ਵਿੱਚੋਂ ਇਲਾਜ ਕਰਵਾਇਆ, ਫਲਾਣੇ ਨੇ ਜਾ ਕੇ ਲੰਡਨ ਸਰਜਰੀ ਕਰਵਾਈ। ਇਹ ਮੰਤਰੀ ਨੇ ਜੋ ਸਰਕਾਰੀ ਹਸਪਤਾਲਾਂ ਦਾ ਉਦਘਾਟਨ ਕਰਦੇ ਨੇ ਪਰ ਉਹਨਾਂ ਹਸਪਤਾਲਾਂ ਦੇ ਬੈੱਡਾਂ 'ਤੇ ਬੈਠਣਾ ਵੀ ਪਸੰਦ ਨਹੀਂ ਕਰਦੇ। ਭਾਰਤ ਦੇ ਵਿੱਚ 11,000 ਲੋਕਾਂ ਪਿੱਛੇ ਇੱਕ ਡਾਕਟਰ ਆਉਂਦਾ ਹੈ। ਕੌਮੀ ਸਿਹਤ ਪ੍ਰੋਫਾਈਲ ਰਿਪੋਰਟ ਦੇ ਮੁਤਾਬਕ ਭਾਰਤ ਦੇ ਵਿੱਚ 1,000 ਲੋਕਾਂ ਪਿੱਛੇ 0.9 ਬੈੱਡ ਹੈ, ਇੱਕ ਬੈੱਡ ਵੀ ਨਹੀਂ ਹੈ। ਸੋ ਬੈੱਡਾਂ ਦੀ ਘਾਟ ਕਰਕੇ, ਆਕਸੀਜਨ ਦੀ ਘਾਟ ਕਰਕੇ ਮਿੱਥੇ ਸਮੇਂ ਤੋਂ 2 ਸਾਲ ਦੇ ਵਕਫੇ ਦੇ ਨਾਲ ਸਰਕਾਰੀ ਹਸਪਤਾਲਾਂ ਦੇ ਵਿੱਚ ਹੁੰਦੀਆਂ ਨੇ ਤੇ ਬਹੁਤ ਸਾਰੇ ਲੋਕ ਬਿਨਾਂ ਇਲਾਜ ਤੋਂ ਦਮ ਤੋੜ ਦਿੰਦੇ ਨੇ। ਸਟੈਟਿਸਟਿਕਸ ਦੀ ਇੱਕ ਰਿਪੋਰਟ ਹੈ, ਸਟੈਟਿਸਟਾ ਦੀ ਇੱਕ ਰਿਪੋਰਟ ਆ, ਉਸ ਰਿਪੋਰਟ ਦੇ ਵਿੱਚ 2018 ਦੇ ਵਿੱਚ ਕਹਿੰਦੇ ਨੇ ਕਿ ਓਵਰ 1.5 ਮਿਲੀਅਨ ਪੀਪਲ ਡਾਈ ਡਿਊ ਟੂ ਪੂਅਰ ਕੁਆਲਿਟੀ ਆਫ ਕੇਅਰ ਇਨ ਹਸਪੀਟਲਸ ਇਨ ਦਾ ਸਾਊਥ ਏਸ਼ੀਅਨ ਕੰਟਰੀ ਆਫ ਇੰਡੀਆ। ਇੰਡੀਆ ਦੇ ਵਿੱਚ 15 ਲੱਖ ਲੋਕਾਂ ਦੀ ਮੌਤ ਸਿਰਫ ਇਸ ਕਰਕੇ ਹੋ ਗਈ ਕਿ ਉਹਨਾਂ ਨੂੰ ਬਿਹਤਰ ਇਲਾਜ ਮਿਲਿਆ ਹੀ ਨਹੀਂ, ਉਹਨਾਂ ਨੂੰ ਉਹ ਸਹੂਲਤਾਂ, ਉਸ ਮਿਆਰ ਦਾ ਇਲਾਜ ਮਿਲੇ ਨਹੀਂ ਜਿਸ ਇਲਾਜ ਦੇ ਨਾਲ ਉਹਨਾਂ ਦੀ ਜਾਨ ਬਚਾਈ ਜਾ ਸਕਦੀ ਸੀ। 838 ਬੰਦੇ ਤਾਂ ਇਸ ਕਰਕੇ ਮਰ ਗਏ ਕਿਉਂਕਿ ਇਨਸਫੀਸ਼ੀਐਂਟ ਐਕਸੈਸ ਟੂ ਹੈਲਥ ਕੇਅਰ ਇਨ ਦਾ ਕੰਟਰੀ ਡਿਊਰਿੰਗ ਦੈਟ ਟਾਈਮ। 18 ਦੇ ਵਿੱਚ 838 ਘੱਟੋ ਘੱਟ 1000 ਬੰਦਾ ਤਾਂ ਭਾਰਤ ਦੇ ਵਿੱਚ ਇਸੇ ਕਰਕੇ ਮਰ ਗਿਆ ਵਾ, ਮਾਰਿਆ ਗਿਆ, ਮੌਤ ਦੇ ਮੂੰਹ 'ਚ ਚਲਾ ਗਿਆ ਕਿ ਉਸ ਬੰਦੇ ਕੋਲ ਐਕਸੈਸ ਹੀ ਹੈ ਨਹੀਂ ਸੀ ਜਿਹੜਾ ਵਾ ਉਹ ਕਿਸੇ ਵੀ ਹਸਪਤਾਲ ਦੇ ਵਿੱਚ ਜਾਣ ਦਾ। ਸੋ ਇਹ ਸਟੈਟਿਸਟਿਕਸ ਦੀ ਰਿਪੋਰਟ ਆ। ਇੱਕ ਰਿਪੋਰਟ ਜਿਹੜੀ ਆ ਉਹ ਕੌਮੀ ਸਿਹਤ ਪ੍ਰੋਫਾਈਲ ਦੀ ਰਿਪੋਰਟ ਆ। ਇਸੇ ਤਰ੍ਹਾਂ ਜੇਕਰ ਤੁਸੀਂ ਇੰਡੀਅਨ ਐਕਸਪ੍ਰੈਸ ਦੀ ਰਿਪੋਰਟ ਦਾ ਮੈਂ ਜ਼ਿਕਰ ਕੀਤਾ, ਲੈਸੈਂਟ ਦਾ ਜ਼ਿਕਰ ਕੀਤਾ, ਇਸ ਤੋਂ ਵੀ ਇਲਾਵਾ ਆਪਾਂ ਗੱਲਬਾਤ ਕੀਤੀ ਸੀ ਇਸ ਰਿਪੋਰਟ ਦੇ ਵਿੱਚ ETV ਭਾਰਤ ਦੇ ਵਿੱਚ ਇੱਕ ਰਿਪੋਰਟ ਦੀ NSFS ਦੇ ਅੰਕੜਿਆਂ ਦੇ ਮੁਤਾਬਕ ਗੱਲ ਕੀਤੀ ਸੀ। ਇਸੇ ਤਰ੍ਹਾਂ ਆਪਾਂ ਹਿੰਦੁਸਤਾਨ ਟਾਈਮਜ਼ ਦਾ ਜ਼ਿਕਰ ਕੀਤਾ ਸੀ ਜਿਹੜਾ ਆਰਟੀਕਲ 7 ਜਨਵਰੀ 2023 ਨੂੰ ਤਕਰੀਬਨ 10-12 ਰਿਪੋਰਟਾਂ ਦਾ ਨਿਰੀਖਣ ਕਰਨ ਤੋਂ ਬਾਅਦ ਬੰਦਾ ਇਸ ਸਿੱਟੇ 'ਤੇ, ਇਸ ਨਤੀਜੇ 'ਤੇ ਪਹੁੰਚਦਾ ਕਿ ਭਾਰਤ ਦੇ ਵਿੱਚ ਇਸ ਵੇਲੇ ਸਿਹਤ ਵਿਵਸਥਾ ਕੀ ਹੈ। ਹਾਲਾਂਕਿ ਕੇਂਦਰ ਸਰਕਾਰ ਨੇ ਬਹੁਤ ਸਾਰੀਆਂ ਸਕੀਮਾਂ ਚਲਾਈਆਂ ਨੇ, ਚੱਲ ਵੀ ਰਹੀਆਂ ਨੇ। ਇਸੇ ਵਿੱਚ ਹੀ ਪ੍ਰਧਾਨ ਮੰਤਰੀ ਸਕੀਮ ਦੇ ਤਹਿਤ ਇੱਕ 5 ਲੱਖ ਰੁਪਏ ਤੱਕ ਦਾ ਇਲਾਜ ਦਿੱਤਾ ਜਾਂਦਾ ਹੈ। ਪਰ ਕੀ ਇਹ ਇਲਾਜ ਹਰ ਇੱਕ ਨੂੰ ਮਿਲ ਰਿਹਾ ਵਾ? ਕੀ ਇਹ 5 ਲੱਖ ਦੀ ਸਹੂਲਤ ਹਰ ਇੱਕ ਨੂੰ ਮਿਲੀ ਆ? 5 ਲੱਖ ਦੇ ਇਲਾਜ ਦੀ ਫ੍ਰੀ ਸਹੂਲਤ ਜਿਹੜੀ ਆ, ਨਹੀਂ। ਆਪਾਂ ਪਿਛਲੇ ਦਿਨੀ ਜ਼ਿਕਰ ਕੀਤਾ ਸੀਗਾ ਕਿ 7 ਲੱਖ ਦੇ ਕਰੀਬ ਇਸ ਰਿਪੋਰਟ ਦੇ ਵਿੱਚ, ਇਸ ਸਕੀਮ ਦੇ ਵਿੱਚ ਧਾਂਦਲੀਆਂ ਹੋਈਆਂ ਨੇ। ਮਤਲਬ 7 ਲੱਖ ਦੇ ਕਰੀਬ ਐਸੇ ਲੋਕ ਸੀਗੇ, ਐਸੇ ਬੇਨਤੀ ਕਰਤਾ ਸੀਗੇ ਜਿਨ੍ਹਾਂ ਦਾ ਮੋਬਾਈਲ ਨੰਬਰ ਇੱਕੋ ਸੀਗਾ। ਇਹਦਾ ਮਤਲਬ ਇਹ ਹੈ ਕਿ ਜਦੋਂ ਕੋਈ ਸਕੀਮ ਲਾਂਚ ਹੁੰਦੀ ਹੈ ਤਾਂ ਉਹਦੇ ਕੁਝ ਸਮੇਂ ਬਾਅਦ ਹੀ ਇਹ ਧਾਂਦਲੀਆਂ ਹੋ ਜਾਂਦੀਆਂ, ਸਕੈਮ ਹੋ ਜਾਂਦੇ ਆ, ਘੁਟਾਲੇ ਹੋ ਜਾਂਦੇ ਆ। ਅਸਲ ਲਾਭਪਾਤਰੀ ਤੱਕ ਸਕੀਮ ਨਹੀਂ ਪਹੁੰਚਦੀ, ਪਰ ਜਿਹੜੇ ਠੱਗ ਲੋਕ ਹੁੰਦੇ ਨੇ, ਜਿਹੜੇ ਘੁਟਾਲੇਬਾਜ਼ ਲੋਕ ਹੁੰਦੇ ਨੇ, ਉਹ ਇਸੇ ਤਰ੍ਹਾਂ ਕਿਸੇ ਦਾ ਹੱਕ ਮਾਰਦੇ ਨੇ। ਸੋ ਇਹ ਹੱਕਮਾਰੀ ਰੋਕਣੀ ਕਿਹਨੇ ਹੈ? ਇਹ ਸਰਕਾਰ ਨੇ ਰੋਕਣੀ ਹੈ। ਇਹ ਹੱਕਮਾਰੀ ਹਸਪਤਾਲਾਂ, ਅਧਿਕਾਰੀਆਂ, ਅਫਸਰਾਂ ਦੀ ਮਿਲੀ ਭੁਗਤ ਤੋਂ ਬਿਨਾਂ ਨਹੀਂ ਹੋ ਸਕਦੀ। ਸੋ ਬਹੁਤ ਸਾਰੀ ਵੱਡੀ ਗਿਣਤੀ ਦੇ ਵਿੱਚ ਹਸਪਤਾਲ ਜਿਹੜੇ ਸੀ ਉਹਨਾਂ ਨੂੰ ਹਟਾਇਆ ਗਿਆ ਇਸ ਸਕੀਮ ਤੋਂ ਕਿ ਤੁਸੀਂ ਨਹੀਂ ਹੁਣ ਇਸ ਸਕੀਮ ਦੇ ਅਧੀਨ ਕੰਮ ਨਹੀਂ ਕਰ ਸਕੋਗੇ। ਕਈਆਂ ਦੇ ਲਾਇਸੈਂਸ ਰੱਦ ਕੀਤੇ ਗਏ। ਪਰ ਅਸਲ ਦੇ ਵਿੱਚ ਜੇਕਰ ਟਰਾਂਸਪੇਰੈਂਸੀ ਹੋਵੇ, ਜੇਕਰ ਪਾਰਦਰਸ਼ਤਾ ਹੋਵੇ ਤਾਂ ਲੋਕਾਂ ਨੂੰ ਫਿਰ ਹੀ ਬਿਹਤਰ ਇਲਾਜ ਦੀ ਸਹੂਲਤ ਮਿਲਦੀ ਹੈ। ਸੋ ਇਹ ਤਸਵੀਰ ਨੇ ਇੱਕ ਵਾਰ ਲੋਕਾਂ ਨੂੰ ਫਿਰ ਸੋਚਣ 'ਤੇ ਮਜਬੂਰ ਕਰ ਦਿੱਤਾ ਕਿ ਡਬਲ ਇੰਜਨ ਦੀ ਸਰਕਾਰ ਆਖਰ ਖੜੀ ਕਿੱਥੇ ਹੈ। ਤੁਸੀਂ ਕਹੋਗੇ ਕਿ ਮੱਧ ਪ੍ਰਦੇਸ਼ ਦੀ ਘਟਨਾਵਾਂ ਤੁਹਾਨੂੰ ਇਹਦੇ ਨਾਲ ਕੀ? ਨਹੀਂ, ਹਰੇਕ ਬਸ਼ਿੰਦਾ, ਭਾਰਤ ਦਾ ਹਰ ਨਾਗਰਿਕ ਇੱਕ ਬਿਹਤਰ ਇਲਾਜ ਸਹੂਲਤ ਲੈਣ ਦਾ ਹੱਕਦਾਰ ਹੈ। ਸੰਵਿਧਾਨ ਨੇ ਉਹਨੂੰ ਹੱਕ ਦਿੱਤਾ ਵਾ। ਸੋ ਇਹ ਸੀ ਸ਼ਿਵਰਾਜ ਸਿੰਘ ਚੌਹਾਨ ਦੀ ਸਰਕਾਰ ਬਾਰੇ ਇੱਕ ਰਿਪੋਰਟ, ਜਿੱਥੇ ਇੱਕ ਗਰਭਵਤੀ ਔਰਤ ਨੂੰ ਬਾਂਸ ਦੇ ਟੰਬੇ ਦੇ ਨਾਲ ਲਟਕਾ ਕੇ ਬੰਨ੍ਹ ਕੇ ਇੱਕ ਨਾਲਾ ਪਾਰ ਕਰਾਇਆ ਜਾਂਦਾ ਹੈ। ਜਦੋਂ ਉਹ ਨਾਲਾ ਪਾਰ ਕਰਦੀ ਹੈ ਤਾਂ ਉਹ ਬੱਚੇ ਨੂੰ ਜਨਮ ਉੱਥੇ ਦੇ ਦਿੰਦੀ ਹੈ ਕਿਉਂਕਿ ਐਂਬੂਲੈਂਸ ਉਹਦੇ ਘਰ ਤੱਕ ਨਹੀਂ ਸੀ ਪਹੁੰਚ ਸਕਦੀ। ਇਹੀ ਨਹੀਂ, ਬਹੁਤ ਵਾਰ ਆਪਾਂ ਦੇਖਦੇ ਹਾਂ ਕਿ ਇੱਕ ਔਰਤ ਨੂੰ ਹਸਪਤਾਲ ਦੇ ਫਰਸ਼ 'ਤੇ ਬੱਚੇ ਨੂੰ ਜਨਮ ਦੇ ਦਿੱਤਾ। ਤੁਹਾਨੂੰ ਯਾਦ ਹੋਣਾ ਪੰਜਾਬ ਦੇ ਵਿੱਚ ਵੀ ਇਹ ਵਾਪਰੀਆਂ ਸੀ ਘਟਨਾਵਾਂ। ਇਹ ਆਮ ਆਦਮੀ ਪਾਰਟੀ ਦੀ ਸਰਕਾਰ ਬਣਦੇ ਇਹ ਘਟਨਾ ਵਾਪਰੀ ਸੀ। ਇਹੋ ਜਿਹੀ ਇੱਕ ਦੇਸ਼ ਦੇ ਬਹੁਤ ਸਾਰੇ ਸੂਬਿਆਂ ਦੇ ਵਿੱਚ ਇਹ ਘਟਨਾਵਾਂ ਆਮ ਵਾਪਰਦੀਆਂ ਰਹਿੰਦੀਆਂ। ਪਰ ਕੀ ਜਿਹੜੇ ਇਹ ਲੋਕ ਨੇ, ਜਿਹੜੇ ਦੂਰ ਦੁਰਾਡੇ ਇਲਾਕਿਆਂ ਦੇ ਵਿੱਚ ਵਸਦੇ ਨੇ, ਕੀ ਇਹ ਭਾਰਤ ਦੇ ਨਾਗਰਿਕ ਨਹੀਂ? ਕੀ ਇਹ ਲੋਕ ਬਿਹਤਰ ਇਲਾਜ ਸਹੂਲਤਾਂ ਦੇ, ਸਿਹਤ ਸਹੂਲਤਾਂ ਦੇ ਹੱਕਦਾਰ ਨਹੀਂ? ਕੀ ਇਹ ਲੋਕ ਵੋਟ ਨਹੀਂ ਪਾਉਂਦੇ? ਕੀ ਇਹ ਲੋਕ ਦੇਸ਼ ਦੀ GDP ਦੇ ਵਿੱਚ ਹਿੱਸਾ ਨਹੀਂ ਪਾਉਂਦੇ? ਇਹਨਾਂ ਨਾਲ ਕਿਉਂ ਇਸ ਤਰ੍ਹਾਂ ਦਾ ਵਰਤੀਰਾ ਕੀਤਾ ਜਾਂਦਾ ਹੈ? ਇੱਕ ਰਿਪੋਰਟ ਦੇ ਮੁਤਾਬਕ
ਭਾਰਤ ਨੇ ਕੰਸਟੇਟ ਕੀਤਾ ਸਿਰਫ ਅਰਬਨ ਏਰੀਆਜ਼ ਦੇ ਵਿੱਚ, ਸਿਰਫ ਮੈਟਰੋ ਸਿਟੀਜ਼ ਦੇ ਵਿੱਚ ਇਲਾਜ ਸਹੂਲਤਾਂ ਦੇ ਮਾਮਲੇ ਦੇ ਵਿੱਚ। ਦਿਹਾਤੀ ਭਾਰਤ ਦਾ ਬਹੁਤ ਸਾਰਾ ਹਿੱਸਾ ਹਾਲੇ ਵੀ ਅਜਿਹਾ ਜਿੱਥੇ ਇਸ ਮਾਮਲੇ ਦੇ ਵਿੱਚ ਬਹੁਤ ਸਾਰਾ ਕੰਮ ਕਰਨ ਦੀ ਜ਼ਰੂਰਤ ਹੈ। ਜਲਦ ਮਿਲਾਂਗੇ ਇੱਕ